अम्मी जी एक बादशाह ਸੀਗਾ ਉਹ ਨਾ ਕਿਤੇ ਸਫ਼ਰ ਤੇ ਚੱਲਾ ਤੇ ਆਪਣੇ ਗੁਲਾਮ ਨੂੰ ਵੀ ਨਾਲ ਲੈ ਤੁਰਿਆ। ਅੱਛਾ ਜੀ। ਸਫ਼ਰ ਜਿਹੜਾ ਸੀਗਾ ਨਾ ਸਮੁੰਦਰੀ ਸਫ਼ਰ ਸੀਗਾ। ਅੱਛਾ ਜੀ। ਹੁਣ ਇੱਕ ਕਸ਼ਤੀ ਸੀਗੀ ਤੇ ਉਹਦੇ ਵਿੱਚ ਬਾਦਸ਼ਾਹ ਤੇ ਉਹਦਾ ਗੁਲਾਮ ਤੇ ਕੁਝ ਉਹਦੇ 2-4 ਨਾਲ ਦੇ ਹੋਰ ਲੋਕ ਵੀ ਸੀ। ਅੱਛਾ ਜੀ। ਜਦੋਂ ਬਾਦਸ਼ਾਹ ਜਾਂਦਾ ਹੁੰਦਾ ਸੀ ਨਾ ਸਫ਼ਰ ਤੇ ਹਾਂਜੀ ਤੇ ਗੁਲਾਮ ਦੇ ਨਾਲ ਇੱਕ ਸਿਆਣੇ ਬੰਦੇ ਨੂੰ ਵੀ ਲੈ ਕੇ ਜਾਂਦਾ ਹੁੰਦਾ ਸੀ, ਦਨਾ ਬੰਦੇ ਨੂੰ। ਅੱਛਾ ਜੀ। ਉਹ ਇਸ ਵਾਸਤੇ ਕਿ ਬਾਦਸ਼ਾਹ ਜਿਹੜੇ ਪੁਰਾਣੇ ਹੁੰਦੇ ਸੀ ਨਾ ਉਹ ਇਸ ਗੱਲ ਤੇ ਯਕੀਨ ਕਰਦੇ ਸੀ ਕਿ ਜਿਹੜਾ ਦਨਾ ਆਦਮੀ ਹੈ ਨਾ, ਜਿਹੜਾ ਸਿਆਣਾ ਆਦਮੀ ਆ, ਹਾਂਜੀ ਉਹ ਕਿਤੇ ਨਾ ਕਿਤੇ ਕੰਮ ਆ ਜਾਏਗਾ ਜਦੋਂ ਮੈਨੂੰ ਜ਼ਰੂਰਤ ਹੋਏਗੀ, ਜਦੋਂ ਮੈਂ ਕਿਤੇ ਫਸਾਂਗਾ। ਹਾਂਜੀ ਉਹਦੇ ਕੋਲੋਂ ਮਸ਼ਵਰਾ ਲੈਂਦੇ ਸੀਗੇ ਹਾਂਜੀ ਅਮੀ। ਹਾਂਜੀ। ਅੱਜ ਕੱਲ ਜਿਹੜੇ ਮਸ਼ਵਰਾ ਨਹੀਂ ਨਾ ਲੈਂਦੇ ਉਹਨਾਂ ਵਾਸਤੇ ਬਹੁਤ ਜ਼ਬਰਦਸਤ ਕਹਾਣੀ ਹੈ ਜੀ। ਜਾਣੀ ਕਿ ਮਸ਼ਵਰੇ ਦੀ ਖਾਤਰ ਲੈ ਮਸ਼ਵਰੇ ਦੀ ਖਾਤਰ ਇੱਕ ਦਨਾ ਆਦਮੀ ਨੂੰ, ਸਿਆਣੇ ਆਦਮੀ ਨੂੰ, ਬਜ਼ੁਰਗ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ, ਚਾਹੇ ਸਫ਼ਰ ਤੇ ਜਾਣ, ਹਾਂਜੀ ਚਾਹੇ ਸੈਰ ਵਾਸਤੇ ਜਾਣ, ਚਾਹੇ ਆਪਣੇ ਦਰਬਾਰ ਦੇ ਵਿੱਚ ਵੀ। ਸਿਆਣੇ ਬੰਦੇ ਦੀ ਇੱਜ਼ਤ ਅਲੱਗ ਹੁੰਦੀ ਸੀ, ਉਹਨਾਂ ਦਾ ਮਕਾਮ ਅਲੱਗ ਹੁੰਦਾ ਸੀ। ਉਹਨਾਂ ਕੋਲੋਂ ਬਾਦਸ਼ਾਹ ਜਿਹੜੇ ਚੰਗੇ ਸੀ ਮਸ਼ਵਰਾ ਲੈਂਦੇ ਸੀ। ਮਸ਼ਵਰਾ ਅੱਛਾ, ਹੁਣ ਨਾ ਬਾਦਸ਼ਾਹ ਸਲਾਮਤ ਨੇ ਕੀ ਕੀਤਾ ਕਿ ਆਪਣੇ ਗੁਲਾਮ ਨੂੰ ਵੀ ਲੈ ਕੇ ਤੁਰ ਪਿਆ ਨਾਲ। ਉਹ ਜਿਹੜਾ ਗੁਲਾਮ ਸੀ ਨਾ, ਉਹਨੇ ਕਦੀ ਸਮੁੰਦਰੀ ਸਫ਼ਰ ਨਹੀਂ ਸੀ ਕੀਤਾ, ਪਾਣੀਆਂ ਦੇ ਵਿੱਚ ਸਫ਼ਰ ਨਹੀਂ ਸੀ ਕੀਤਾ ਹੋਇਆ। ਹਾਂਜੀ ਹਾਂਜੀ। ਹੁਣ ਜਿੱਦਾਂ ਹੀ ਕਸ਼ਤੀ ਦੇ ਵਿੱਚ ਬੈਠੇ ਆ ਤੇ ਸਮੁੰਦਰ ਦੇ ਦਰਮਿਆਨ ਚ ਗਏ ਨਾ ਅਮੀ ਜੀ, ਹਾਂਜੀ ਹਾਂਜੀ। ਤੇ ਉਹ ਜਿਹੜਾ ਗੁਲਾਮ ਸੀ ਉਹਨੇ ਤਾਂ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਮੈਨੂੰ ਡਰ ਲੱਗ ਰਿਹਾ ਆ। ਹਾਂਜੀ। ਬੜਾ ਰੋਵੇ, ਬੜਾ ਪਿੱਟੇ। ਹਾਂਜੀ। ਬਾਦਸ਼ਾਹ ਪਰੇਸ਼ਾਨ ਹੋ ਗਿਆ ਕਿ ਮੈਂ ਇਹਦਾ ਕੀ ਕਰਾਂ। ਬੜਾ ਹੌਸਲਾ ਦਿੱਤਾ, ਬੜੀ ਹਿੰਮਤ ਦਿੱਤੀ ਕਿ ਤੂੰ ਫਿਕਰ ਨਾ ਕਰ, ਅੱਗੇ ਵੀ ਅਸੀਂ ਸਫ਼ਰ ਕਰਦੇ ਰਹੇ ਆ, ਕੋਈ ਐਸੀ ਗੱਲ ਨਹੀਂ ਹੈਗੀ ਤੇ ਕਸ਼ਤੀ ਮਹਿਫੂਜ਼ ਹੈਗੀ ਆ। ਹਾਂਜੀ ਹਾਂਜੀ। ਉਹ ਨਹੀਂ ਮੰਨਿਆ ਜੀ। ਅੱਛਾ ਜੀ। ਹੁਣ ਜਿਹੜਾ ਦਨਾ ਆਦਮੀ ਬੈਠਾ ਸੀ ਨਾ, ਸਿਆਣਾ ਬਜ਼ੁਰਗ ਬੈਠਾ ਹੋਇਆ ਸੀ, ਜਿਹਨੂੰ ਮਸ਼ਵਰੇ ਵਾਸਤੇ ਰੱਖਿਆ ਸੀ ਬਾਦਸ਼ਾਹ ਸਲਾਮਤ ਨੇ, ਅੱਛਾ। ਤੇ ਬਾਦਸ਼ਾਹ ਸਲਾਮਤ ਉੱਠ ਕੇ ਉਹਦੇ ਕੋਲ ਗਏ। ਅੱਛਾ ਜੀ। ਹੁਣ ਬਾਦਸ਼ਾਹ ਜਿਹੜੇ ਬਜ਼ੁਰਗਾਂ ਦੀ ਇੰਨੀ ਇੱਜ਼ਤ ਕਰਦੇ ਹੁੰਦੇ ਸੀ, ਹਾਂਜੀ ਦਨਾ ਆਦਮੀ ਦੀ, ਹਾਂਜੀ ਕਹਿੰਦੇ ਬਾਬਾ ਜੀ, ਕਹਿੰਦੇ ਹਾਂਜੀ ਬਾਦਸ਼ਾਹ ਸਲਾਮਤ ਦੱਸੋ। ਕਹਿੰਦੇ ਬਾਬਾ ਜੀ ਉਹ ਮੇਰਾ ਗੁਲਾਮ ਆ, ਹਾਂਜੀ ਉਹ ਪਹਿਲੀ ਵਾਰੀ ਕਸ਼ਤੀ ਦੇ ਵਿੱਚ ਸਫ਼ਰ ਕਰ ਰਿਹਾ ਆ ਹਾਂਜੀ ਤੇ ਉਹ ਬੜਾ ਡਰ ਰਿਹਾ ਤੇ ਚੀਖੋ ਪੁਕਾਰ ਕਰ ਰਿਹਾ ਤੇ ਰੋਲਾ ਪਾ ਰਿਹਾ ਆ ਹਾਂਜੀ। ਤੇ ਸਫ਼ਰ ਨਹੀਂ ਕਰਨ ਦੇ ਰਿਹਾ ਤੇ ਮੈਂ ਇਹਦਾ ਕੀ ਹੱਲ ਕਰਾਂ। ਅੱਛਾ ਜੀ। ਬਾਬਾ ਜੀ ਨੇ ਕਿਹਾ ਬਾਦਸ਼ਾਹ ਸਲਾਮਤ ਨੂੰ ਕਿ ਏਦਾਂ ਕਰੋ, ਇਸ ਆਦਮੀ ਨੂੰ ਨਾ ਚੁੱਕ ਕੇ ਤੇ ਸਮੁੰਦਰ ਦੇ ਵਿੱਚ ਸਿੱਟ ਦਿਓ। ਅੱਛਾ ਜੀ। ਉਹਨੂੰ ਚੁੱਕਿਆ ਬਾਦਸ਼ਾਹ ਦੇ ਸਿਪਾਹੀਆਂ ਨੇ, ਚੁੱਕ ਕੇ ਸਮੁੰਦਰ ਦੇ ਵਿੱਚ। ਅੱਛਾ ਜੀ। ਨਾਲ ਹੀ ਜਦੋਂ ਸੁੱਟਿਆ ਤੇ ਬਾਦਸ਼ਾਹ ਸਲਾਮਤ ਨੇ ਕਿਹਾ ਹੁਣ ਨਾਲ ਹੀ ਇਹਨੂੰ ਡੁੱਬਣ ਤੋਂ ਪਹਿਲੇ ਨਾ, ਮਰਨ ਤੋਂ ਪਹਿਲੇ ਇਹਨੂੰ ਕੱਢ ਲਓ ਬਾਹਰ। ਗੋਤਾ ਦਵਾ ਕੇ ਤਾਂ ਉਹਨੂੰ ਦੁਬਾਰਾ ਬਾਦਸ਼ਾਹ ਦੇ ਸਿਪਾਹੀਆਂ ਨੇ ਕੱਢ ਕੇ ਤਾਂ ਕਸ਼ਤੀ ਦੇ ਵਿੱਚ ਬਿਠਾਤਾ। ਅੱਛਾ ਜੀ। ਜਦੋਂ ਕਸ਼ਤੀ ਦੇ ਵਿੱਚ ਬਿਠਾਤਾ ਨਾ, ਜਿਹੜਾ ਬੰਦਾ ਡੁੱਬਣ ਤੋਂ ਜਾਂ ਕਸ਼ਤੀ ਤੋਂ ਡਰਦਾ ਸੀ ਸਫ਼ਰ ਕਰਨੇ ਤੋਂ, ਹਾਂਜੀ, ਉਹ ਬੜਾ ਸਕੂਨ ਦੇ ਨਾਲ ਕਸ਼ਤੀ ਦੇ ਦਰਮਿਆਨ ਦੇ ਵਿੱਚ ਜਾ ਕੇ ਬੈਠ ਗਿਆ। ਅੱਛਾ ਜੀ। ਤੇ ਸਕੂਨ ਨਾਲ ਬੈਠ ਕੇ ਤਾਂ ਖਾਮੋਸ਼ ਹੋ ਗਿਆ ਤੇ ਹਾਂਜੀ। ਸ਼ੁਕਰ ਅਦਾ ਕਰਨ ਲੱਗ ਗਿਆ, ਯਾ ਅੱਲਾ ਤੇਰਾ ਸ਼ੁਕਰ ਹੈ ਮੈਂ ਕਸ਼ਤੀ ਦੇ ਵਿੱਚ ਵਾਪਸ ਆ ਗਿਆ। ਵਾਹ ਜੀ। ਹੁਣ ਬਾਦਸ਼ਾਹ ਸਲਾਮਤ ਬਾਬਾ ਜੀ ਨੂੰ ਕਹਿੰਦੇ ਕਿ ਬਜ਼ੁਰਗੋ, ਹਾਂਜੀ ਇਹ ਕਿਹੜਾ ਕੰਮ ਹੈ? ਤਾਂ ਬੜਾ ਖਾਮੋਸ਼ ਹੋ ਗਿਆ, ਹਾਂਜੀ ਇਹ ਕੀ ਮਾਜਰਾ ਆ? ਹਾਂਜੀ ਹਾਂਜੀ। ਬਾਬਾ ਜੀ ਕਹਿੰਦੇ ਬਾਦਸ਼ਾਹ ਸਲਾਮਤ, ਇਸ ਬੰਦੇ ਨੇ ਨਾ ਕਦੀ ਕਸ਼ਤੀ ਦਾ ਸਫ਼ਰ ਨਹੀਂ ਸੀ ਕੀਤਾ। ਅੱਛਾ ਜੀ। ਇਹ ਬੰਦਾ ਕਦੀ ਡੁੱਬਿਆ ਨਹੀਂ ਸੀਗਾ, ਹਾਂਜੀ। ਇਸ ਵਾਸਤੇ ਇਹਨੂੰ ਕਸ਼ਤੀ ਦੀ ਕਦਰ ਦਾ ਪਤਾ ਹੀ ਨਹੀਂ ਸੀਗਾ ਪਤਾ ਹੈਗਾ। ਨਹੀਂ ਸੀ। ਲਿਹਾਜ਼ਾ ਗੱਲ ਇਹ ਆ ਕਿ ਅੱਲਾਹ ਤਾਲਾ ਜਿਸ ਹਾਲ 'ਚ ਰੱਖੇ ਨਾ ਤਾਂ ਖੁਸ਼ ਰਹਿਣਾ ਚਾਹੀਦਾ ਹੈ। ਹਾਂਜੀ ਹਾਂਜੀ। ਤੇ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਿਆ ਕਰੋ। ਵੀਡੀਓ ਤੁਹਾਨੂੰ ਅੱਛੀ ਲੱਗੀ ਆ ਤੇ ਇਹਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਔਰ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।